ਹਮਾਸ ਦੇ ਜਿਹੜੇ ਪੋਲੀਟੀਕਲ ਵਿੰਗ ਦੇ ਲੀਡਰ ਨੇ ਉਹਨਾਂ ਦੀ ਅਸੈਸੀਨੇਸ਼ਨ ਹੋਈ ਆ। ਇਸ ਤੋਂ ਇਲਾਵਾ ਇਹ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਜਿਹੜੇ ਗਾਜ਼ਾ ਦੇ ਵਿੱਚ ਹਮਾਸ ਨੂੰ ਲੀਡ ਕਰ ਰਹੇ ਸੀ, ਹਮਾਸ ਦਾ ਜਿਹੜਾ ਮਿਲਟਰੀ ਵਿੰਗ ਆ ਉਹਦੇ ਜਿਹੜੇ ਲੀਡਰ ਨੇ ਮੁਹੰਮਦ ਦਾਇਫ, ਉਹਨਾਂ ਨੂੰ ਵੀ ਜਿਹੜਾ ਆ ਜੁਲਾਈ ਦੇ ਵਿੱਚ ਉਹਨਾਂ ਦੀ ਵੀ ਜਿਹੜੀ ਮੌਤ ਆ ਉਹ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ। ਇਜ਼ਰਾਈਲ ਨੇ ਜਿਹੜੇ ਹਮਾਸ ਦੀ ਜਿਹੜੀ ਟੋਪਮੋਸਟ ਲੀਡਰਸ਼ਿਪ ਆ ਉਹਨੂੰ ਕਿਤੇ ਨਾ ਕਿਤੇ ਤੁਸੀਂ ਕਹਿ ਸਕਦੇ ਹੋ ਕਿ ਖਤਮ ਕਰ ਦਿੱਤਾ ਹੈ। ਪਰ ਇਹ ਜਿਹੜੀਆਂ ਅਸੈਸੀਨੇਸ਼ਨਸ ਨੇ ਕਿ ਇਹ ਪੈਲਸਤੀਨੀਅਨ ਜਿਹੜਾ ਕੋਜ਼ ਆ ਹਮਾਸ ਜਿਹਨੂੰ ਰਿਪਰੈਜ਼ੈਂਟ ਕਰ ਰਹੀ ਆ ਕਿ ਇਹ ਉਹਨੂੰ ਕੋਈ ਸੈਟਬੈਕ ਲਾ ਸਕਦਾ ਹੈ ਜਾਂ ਨਹੀਂ, ਇਹ ਵੱਡਾ ਸਵਾਲ ਆ। ਇਹਨਾਂ ਦਾ ਅਸੈਸੀਨੇਸ਼ਨ ਆ ਤਾਂ ਉਹ ਕਿਹਾ ਜਾ ਰਿਹਾ ਕਿ ਉਹਦੇ ਨਾਲ ਜਿਹੜੀਆਂ ਸਾਰੀਆਂ ਪੀਸ ਪ੍ਰੋਸੈਸਿਸ ਨੇ ਇਹ ਹੁਣ ਮਤਲਬ ਇੱਕ ਤਰ੍ਹਾਂ ਦੇ ਨਾਲ ਸਟੈਂਡ ਸਟਿਲ ਹੋ ਗਈਆਂ ਨੇ। ਤੇ ਦੂਜੇ ਪਾਸੇ ਜਿਹੜਾ ਇਰਾਨ ਆ ਉਹਨੂੰ ਵੀ ਜਿਹੜਾ ਅਗਲਾ ਜਿਹੜਾ ਰਿਟੈਲੀਏਸ਼ਨ ਦੇ ਲਈ ਇੱਕ ਵੱਡੀ ਜਸਟੀਫਿਕੇਸ਼ਨ ਮਿਲ ਗਈ ਆ। ਤੇ ਇਜ਼ਰਾਈਲ ਦੇ ਵਿੱਚ ਵੀ ਲੋਕਾਂ ਦੇ ਵਿੱਚ ਇੱਕ ਫੀਅਰ ਆ, ਕਿਉਂਕਿ ਆਮ ਲੋਕਾਂ ਨੂੰ ਤਾਂ ਇਹ ਜ਼ਰੂਰ ਡਰ ਆ ਕਿ ਹੁਣ ਜਿਹੜਾ ਕੋਈ ਕਿਸੇ ਵੀ ਸਮੇਂ ਜਿਹੜੇ ਰੋਕੇਟਸ ਆ ਉਹ ਆ ਕੇ ਉਹਨਾਂ ਦੇ ਘਰਾਂ ਦੇ ਉੱਤੇ ਡਿੱਗ ਸਕਦੇ ਆ। ਤੁਰਕੀ ਆ ਉਹਦੇ ਮੀਡੀਆ ਵੱਲੋਂ ਵੱਡੇ ਪੱਧਰ ਤੇ ਖਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਨੇ ਕਿ ਇਸ ਅਸੈਸੀਨੇਸ਼ਨ ਦੇ ਵਿੱਚ ਇੰਡੀਆ ਦੇ ਜਿਹੜੇ ਏਜੰਟਸ ਨੇ ਉਹਨਾਂ ਨੇ ਇਜ਼ਰਾਈਲ ਦੀ ਹੈਲਪ ਕੀਤੀ ਆ। ਇਜ਼ਰਾਈਲ ਦੇ ਏਜੰਟਸ ਦਾ ਉੱਥੇ ਇਰਾਨ ਦੇ ਵਿੱਚ ਜਿਹੜਾ ਕੰਮ ਕਰਨਾ ਆ ਉਹ ਇੰਨਾ ਸੌਖਾ ਨਹੀਂ ਜਿੰਨਾ ਇੰਡੀਆ ਦੇ ਏਜੰਟਸ ਲਈ ਆ, ਕਿਉਂਕਿ ਇੰਡੀਆ ਦੇ ਨਾਲ ਜਿਹੜੇ ਇਰਾਨ ਦੇ ਸੰਬੰਧ ਚੰਗੇ ਨੇ। ਜਿਹਦਾ ਆਧਾਰ ਇਹ ਬੜਾ ਪੜਾਇਆ ਜਾ ਰਿਹਾ ਹੈ ਕਿ ਜਿਹੜਾ ਅਸੈਸਿਨ ਸੀ ਇਸ ਸਾਰੇ ਮਾਮਲੇ 'ਚ ਉਹਦਾ ਨਾਂ ਅਮਿਤ ਨਾਕੇਸ਼ ਸੀ, ਤੇ ਜਿਹਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਉਹਦੀ ਜਿਹੜੀ ਬੈਕਗਰਾਊਂਡ ਆ ਉਹ ਇੰਡੀਆ ਨਾਲ ਸੰਬੰਧਿਤ ਆ। US ਵੀ ਕਨਫਰਮ ਆ ਕਿ ਇਰਾਨ ਰਿਟੈਲੀਏਟ ਕਰੂਗਾ ਸਟਰੋਂਗਲੀ। ਉਹ ਕਿਸ ਤਰ੍ਹਾਂ ਦੀ ਰਿਟੈਲੀਏਸ਼ਨ ਹੁੰਦੀ ਆ ਤੇ ਉਸ ਰਿਟੈਲੀਏਸ਼ਨ ਤੋਂ ਬਾਅਦ ਫਿਰ ਜਿਹੜਾ ਪੀਸ ਦੀ ਗੱਲ ਆ ਅੱਗੇ ਉਹ ਦੁਬਾਰਾ ਕਿਸ ਮਤਲਬ ਅਸੀਂ ਕਹਿ ਸਕਦੇ ਹਾਂ ਵੀ ਕਿਸ ਤਰੀਕੇ ਨਾਲ ਸ਼ੁਰੂ ਹੁੰਦੀ ਆ, ਫਿਰ ਉਹ ਹੁਣ ਅਗਲੀ ਗੱਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ 2 ਅਗਸਤ 2024 18 ਸਾਵਣ ਨਾਨਕਸ਼ਾਹੀ ਸੰਮਤ 556 ਦੇ ਦਿਨ ਗੱਲ ਕਰਨ ਜਾ ਰਹੇ ਹਾਂ ਤੇ TV 84 ਦੀ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਅੱਜ ਅਸੀਂ ਡਾਕਟਰ ਸਾਹਿਬ ਤੇ ਬੀਬੀ ਨੀਲਮ ਕੌਰ ਦੀ ਗੈਰ ਹਾਜ਼ਰੀ ਦੇ ਵਿੱਚ ਪ੍ਰੋਗਰਾਮ ਕਰਨ ਜਾ ਰਹੇ ਹਾਂ ਤੇ ਮੇਰੇ ਨਾਲ ਸਾਡੇ ਕੋਰਸਪੋਂਡੈਂਟ ਸਰਦਾਰ ਸੁਖਵਿੰਦਰ ਸਿੰਘ ਇਸ ਵਕਤ ਟੋਰਾਂਟੋ ਤੋਂ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਭਾਈ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਕਰੀਏ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਦੀ। ਡਾਕਟਰ ਸਾਹਿਬ ਹੋਰਾਂ ਦੀ ਗੈਰ ਹਾਜ਼ਰੀ ਦੇ ਵਿੱਚ ਪ੍ਰੋਗਰਾਮ ਕਰ ਰਹੇ ਹਾਂ ਤੇ ਉਮੀਦ ਕਰਦੇ ਹਾਂ ਜਿਹੜੇ ਸਾਡੇ ਦਰਸ਼ਕ ਹੈਗੇ ਆ ਉਹ ਸਾਡੇ ਨਾਲ ਜੁੜੇ ਰਹਿਣਗੇ। ਤੇ ਸ਼ੁਰੂਆਤ ਕਰੀਏ ਅੱਜ ਦੀ ਜਿਹੜੀ ਪਹਿਲਾ ਟੌਪਿਕ ਹੈਗਾ ਆ, ਮਤਲਬ ਅਸੀਂ 2 ਦਿਨ ਹੋ ਗਏ ਆ ਜਦੋਂ ਤੋਂ ਜਿਹੜੇ ਹਮਾਸ ਆਗੂ ਸੀਗੇ, ਜਿਹੜੇ ਕਿ ਲੀਡ ਨੈਗੋਸ਼ੀਏਟਰ ਸੀਗੇ ਹਮਾਸ ਦੀ ਸਾਈਡ ਤੋਂ ਇਜ਼ਰਾਈਲ ਦੇ ਨਾਲ, ਜਿਹੜੀ 7 ਅਕਤੂਬਰ ਤੋਂ ਲੈ ਕੇ ਅਸੀਂ ਸਿਚੁਏਸ਼ਨ ਦੇਖ ਰਹੇ ਹਾਂ, ਇੱਕ ਇੰਟਰਨੈਸ਼ਨਲ ਕ੍ਰਾਈਸਿਸ ਬਣਿਆ ਹੋਇਆ ਜਿਹਦੇ 'ਚ ਮੀਡੀਏਟਰੀਜ਼ ਦੇ ਤੌਰ ਦੇ ਉੱਤੇ ਅਮਰੀਕਾ ਤੋਂ ਲੈ ਕੇ ਬਾਕੀ ਮੁਲਕ ਜਿਹੜੇ ਹੈਗੇ ਆ ਮੀਡੀਏਸ਼ਨ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਆ, ਪਰ ਇਜ਼ਰਾਈਲ ਦੇ ਉੱਤੇ ਜਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਉੱਤੇ ਬਲੇਮ ਜ਼ਿਆਦਾ ਸੁੱਟਿਆ ਜਾ ਰਿਹਾ ਕਿ ਉਹਨਾਂ ਵੱਲੋਂ ਇਸ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ ਜਾ ਰਿਹਾ, ਜਾਂ ਜਿਹੜੀ ਰਾਈਟ ਵਿੰਗਰ ਆਈਡੀਓਲੋਜੀ ਹੈ, ਫਾਰ ਰਾਈਟ ਵਿੰਗਰ ਆਈਡੀਓਲੋਜੀ ਇਜ਼ਰਾਈਲ ਦੇ ਵਿੱਚ, ਉਹ ਇਸ ਨੂੰ ਨਹੀਂ ਜਿਹੜਾ ਹੈਗਾ ਐਕਸੈਪਟ ਕਰ ਰਹੀ, ਕਿਸੇ ਵੀ ਪੀਸ ਨੈਗੋਸੀਏਸ਼ਨ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ ਜਾ ਰਿਹਾ। ਸੋ ਇਸ ਸਾਰੇ ਦੇ ਚੱਲਦਿਆਂ ਹੁਣ ਜਿਹੜੇ ਹਮਾਸ ਆਗੂ ਹੈਗੇ ਸੀ ਇਸਮਾਇਲ ਹਾਨੀਏ, ਉਹਨਾਂ ਦਾ ਜਿਹੜਾ ਕਤਲ ਕੀਤਾ ਗਿਆ ਤੇ ਉਸ ਦੇ ਹਵਾਲੇ ਨਾਲ ਡਿਵੈਲਪਮੈਂਟਸ ਜਿਹੜੀਆਂ ਨੇ ਬੜੀਆਂ ਤੇਜ਼ੀ ਦੇ ਨਾਲ ਬਦਲਦੀਆਂ ਨਜ਼ਰ ਆ ਰਹੀਆਂ ਨੇ ਤੇ ਖ਼ਾਸ ਤੌਰ ਦੇ ਉੱਤੇ ਇਹਦਾ ਇੱਕ ਦੂਜਾ ਪੱਖ ਇਹ ਵੀ ਨਜ਼ਰ ਦੇ ਵਿੱਚ ਆ ਰਿਹਾ ਵੀ ਇਸ ਦੇ ਉੱਤੇ ਭਾਰਤ ਨੇ ਚੁੱਪੀ ਸਾਧੀ ਹੋਈ ਹੈ। ਭਾਰਤ ਜਿਹੜਾ ਆ ਉਹ ਬੋਚ ਕੇ ਕਦਮ ਰੱਖ ਰਿਹਾ ਇਹ ਸਾਰੀ ਸਿਚੁਏਸ਼ਨ ਦੇ ਵਿੱਚ, ਕਿਉਂਕਿ ਈਰਾਨ ਜਿੱਥੇ ਇਹ ਕਤਲ ਹੋਇਆ
ਈਰਾਨ ਦੇ ਨਾਲ ਭਾਰਤ ਦੇ ਗੂੜੇ ਸੰਬੰਧ ਹੈਗੇ ਆ ਤੇ ਈਵਨ ਈਰਾਨ ਦੀ ਹੀ ਜਿਹੜੀ ਇਹ ਸੈਰੇਮਨੀ ਸੀਗੀ ਈਰਾਨ ਦੇ ਵਿੱਚ ਹੋਈ, ਜਿੱਥੇ ਭਾਰਤ ਦੇ ਜਿਹੜੇ ਮੰਤਰੀ ਨੇ ਨਿਤਿਨ ਗਡਕਰੀ ਉਹ ਵੀ ਪਹੁੰਚੇ ਹੋਏ ਸੀ। ਸੋ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਵੀ ਨੇ, ਉੱਥੇ ਹਿਜ਼ਬੁੱਲਾ ਦੇ ਲੀਡਰਸ ਵੀ ਸੀ, ਹਮਾਸ ਦੇ ਆਗੂ ਵੀ ਸੀ। ਸੋ ਇਹ ਸਾਰਾ ਜਿਹੜਾ ਹੈ ਇੱਕ ਬੜੀ ਵੱਖਰੀ ਕਿਸਮ ਦੀ ਜਿਹੜੀ ਪੋਲਿਟਿਕਸ ਹੈਗੀ ਹੈ, ਜਾਂ ਅਸੀਂ ਇਹ ਕਹਿ ਲਈਏ ਵੀ ਇੱਕ ਪਾਸੇ ਜਿੱਥੇ ਚਾਬਹਾਰ ਪੋਰਟ ਦਾ ਇੰਟਰਸਟ ਹੈਗਾ ਭਾਰਤ ਦਾ, ਉਹ ਸਾਰਾ ਇਕਨੋਮਿਕ ਕੋਰੀਡੋਰ ਦੀ ਗੱਲ ਹੈਗੀ ਹੈ। ਉੱਥੇ ਇਜ਼ਰਾਈਲ ਨਾਲ ਵੀ ਜਿਹੜੇ ਸੌਫਟਵੇਅਰ ਅਸੀਂ ਪੈਗਾਸਸ ਤੋਂ ਲੈ ਕੇ ਕਿਸ ਕਿਸਮ ਦੀ ਇਨਫੋਰਮੇਸ਼ਨ ਤੇ ਟੈਕਨੋਲੋਜੀ ਦੀ ਸ਼ੇਅਰਿੰਗ ਹੈਗੀ ਹੈ ਆਪਸ ਦੇ ਵਿੱਚ। ਸੋ ਭਾਰਤ ਇਸ ਵੇਲੇ ਵਿਚਾਲੇ ਜੇ ਫਸਿਆ ਹੋਇਆ ਨਜ਼ਰ ਆ ਰਿਹਾ ਹੈ। ਉਹ ਹਰ ਪਾਸਿਓਂ ਦੇਖ ਕੇ ਕਦਮ ਪੁੱਟਣ ਦੀ ਲਾਈਨ ਹੈਗੀ ਹੈ। ਸੋ ਓਵਰਆਲ ਜਿਹੜੀ ਇਹ ਸਿਚੁਏਸ਼ਨ ਇਸ ਵਕਤ ਬਣੀ ਹੋਈ ਹੈ, ਮੈਂ ਚਾਹੂੰਗਾ ਕਿ ਥੋੜ੍ਹਾ ਜਿਹਾ ਇਹਨੂੰ ਅਸੀਂ ਡਿਸਕਸ ਕਰੀਏ ਕਿ ਤੇ ਨਾਲ ਦੇਖੀਏ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਗੱਲ ਕਿੱਧਰ ਨੂੰ ਜਾ ਸਕਦੀ ਹੈ। ਬਿਲਕੁਲ ਅਮਰਵੀਰ ਸਿੰਘ ਜੀ, ਇਸ ਸਮੇਂ ਜਿਹੜੀ ਦੁਨੀਆ ਦੇ ਵਿੱਚ ਜਿਹੜੀ ਵੱਡੀ ਸਿਆਸੀ ਤਬਦੀਲੀ ਆ, ਉਹਦਾ ਕੇਂਦਰ ਦੋ ਵੱਡੀਆਂ ਜੰਗਾਂ ਬਣੀਆਂ ਹੋਈਆਂ ਨੇ, ਭਾਵੇਂ ਉਹ ਰੂਸ ਤੇ ਯੂਕਰੇਨ ਦੀ ਹੋਵੇ, ਤੇ ਦੂਜੇ ਪਾਸੇ ਜਿਹੜੀ ਇਹ ਮਿਡਲ ਈਸਟ ਦੇ ਵਿੱਚ ਇਸ ਸਮੇਂ ਇਜ਼ਰਾਈਲ ਦਾ ਜਿਹੜਾ ਹਮਾਸ ਦੇ ਨਾਲ ਅਸੀਂ ਇੱਕ ਜੰਗ ਕਹਿ ਸਕਦੇ ਜਿਹੜੀ ਲੱਗੀ ਹੋਈ ਆ, ਜਾਂ ਪੈਲਸਤੀਨੀਅਨ ਤੇ ਇਜ਼ਰਾਈਲ ਦੀ ਜਿਹੜੀ ਵਾਰ ਆ ਜੀ। ਤੇ ਇਹਦੇ ਵਿੱਚ ਜਿਹੜੀ ਅਸੈਸੀਨੇਸ਼ਨ ਹੋਈ ਆ, ਇਹ ਹਮਾਸ ਦੇ ਜਿਹੜੇ ਪੋਲੀਟੀਕਲ ਵਿੰਗ ਦੇ ਲੀਡਰ ਨੇ, ਉਹਨਾਂ ਦੀ ਅਸੈਸੀਨੇਸ਼ਨ ਹੋਈ ਆ। ਇਸ ਤੋਂ ਇਲਾਵਾ ਇਹ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ, ਹਾਲਾਂਕਿ ਉਹਨਾਂ ਖਬਰਾਂ ਦੀ ਕੋਈ ਪੁਸ਼ਟੀ ਹਮਾਸ ਵੱਲੋਂ ਨਹੀਂ ਕੀਤੀ ਗਈ ਆ। ਜਿਹੜੇ ਗਾਜ਼ਾ ਦੇ ਵਿੱਚ ਹਮਾਸ ਨੂੰ ਲੀਡ ਕਰ ਰਹੇ ਸੀ, ਹਮਾਸ ਦਾ ਜਿਹੜਾ ਮਿਲਟਰੀ ਵਿੰਗ ਆ, ਉਹਦੇ ਜਿਹੜੇ ਲੀਡਰ ਨੇ ਮੁਹੰਮਦ ਦਾਇਫ, ਉਹਨਾਂ ਨੂੰ ਵੀ ਜਿਹੜਾ ਆ ਜੁਲਾਈ ਦੇ ਵਿੱਚ ਉਹਨਾਂ ਦੀ ਵੀ ਜਿਹੜੀ ਮੌਤ ਆ ਉਹ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ। ਤਾਂ ਇੱਕ ਪਾਸੇ ਜੇ ਗੱਲ ਕਰਨੀ ਹੋਵੇ ਜਿੱਥੇ ਮਤਲਬ ਇਹ ਸਮਝਿਆ ਜਾ ਸਕਦਾ ਕਿ ਇਜ਼ਰਾਈਲ ਨੇ ਜਿਹੜੇ ਹਮਾਸ ਦੀ ਜਿਹੜੀ ਟੋਪਮੋਸਟ ਲੀਡਰਸ਼ਿਪ ਆ, ਉਹਨੂੰ ਕਿਤੇ ਨਾ ਕਿਤੇ ਤੁਸੀਂ ਕਹਿ ਸਕਦੇ ਹੋ ਕਿ ਖਤਮ ਕਰ ਦਿੱਤਾ ਹੈ। ਪਰ ਜਿਹੜੀ ਮਤਲਬ ਇਹ ਜਿਹੜੀਆਂ ਅਸੈਸੀਨੇਸ਼ਨਸ ਨੇ, ਕਿ ਇਹ ਜਿਹੜੇ ਪੈਲਸਤੀਨੀਅਨ ਜਿਹੜਾ ਕੋਜ਼ ਆ, ਹਮਾਸ ਜਿਹਨੂੰ ਰਿਪਰੈਜ਼ੈਂਟ ਕਰ ਰਹੀ ਆ, ਕਿ ਇਹ ਉਹਨੂੰ ਕੋਈ ਸੈਟਬੈਕ ਲਾ ਸਕਦਾ ਹੈ ਜਾਂ ਨਹੀਂ, ਇਹ ਵੱਡਾ ਸਵਾਲ ਆ। ਪਰ ਜ਼ਿਆਦਾਤਰ ਜਿਹੜੇ ਐਨਾਲਿਸਿਸ ਕਰਨ ਵਾਲੇ ਜਿਹੜੇ ਮਾਹਰ ਨੇ, ਉਹਨਾਂ ਦਾ ਇਹ ਕਹਿਣਾ ਆ ਕਿ ਇਹ ਜਿਹੜੀਆਂ ਅਸੈਸੀਨੇਸ਼ਨਸ ਨੇ ਜਾਂ ਇਸ ਤਰ੍ਹਾਂ ਦੇ ਨਾਲ ਲੀਡਰਸ ਦਾ ਖਤਮ ਹੋਣਾ ਆ, ਉਹ ਮੂਵਮੈਂਟ ਨੂੰ ਕਿਤੇ ਵੀ ਸੈਟਬੈਕ ਜਿਹੜਾ ਆ ਉਹ ਨਹੀਂ ਲੱਗ ਸਕਦਾ, ਕਿਉਂਕਿ ਜਿਹੜੀ ਮੂਵਮੈਂਟ ਆ ਆਲਰੇਡੀ ਉਹਦੀ ਬੈਕ ਦੇ ਉੱਤੇ ਈਰਾਨ ਦਾ ਜਿਹੜਾ ਵੱਡੀ ਸਪੋਰਟ ਆ, ਕਿ ਈਰਾਨ ਕਿਤੇ ਨਾ ਕਿਤੇ ਇਸ ਸਾਰੀ ਜਿਹੜੀ ਮੂਵਮੈਂਟ ਆ ਉਹਨੂੰ ਆਰਗੇਨਾਈਜ਼ ਪਲਾਨ ਉਹਨੂੰ ਰਨ ਕਰ ਰਿਹਾ ਆ। ਤਾਂ ਇਸ ਕਰਕੇ ਚਿਹਰਿਆਂ ਦਾ ਜਾਂ ਕੁਛ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਲੀਡਰਸ ਆ, ਉਹਨਾਂ ਦੀਆਂ ਅਸੈਸੀਨੇਸ਼ਨਸ ਦੇ ਨਾਲ ਜਿਹੜੀ ਇਹ ਮਤਲਬ ਇਹ ਨਹੀਂ ਹੋ ਸਕਦਾ ਕਿ ਇਹਨੂੰ ਇਜ਼ਰਾਈਲ ਦੀ ਵਿਕਟਰੀ ਜਿਹੜਾ ਆ ਵੀ ਸਮਝਿਆ ਜਾਵੇ। ਤਾਂ ਪਰ ਇਹ ਜ਼ਰੂਰ ਆ ਵੀ ਇਜ਼ਰਾਈਲ ਮਤਲਬ ਇਹ ਜਿਹੜੀ ਸਾਰੇ ਪੀਸ ਪ੍ਰੋਸੈਸ ਦੀ ਗੱਲ ਚੱਲ ਰਹੀ ਸੀ, ਉਹਦੇ ਵਿੱਚ ਜਿਹੜੇ ਇਸਮਾਈਲ ਇਹ ਲੀਡਰ ਸੀ ਹਮਾਸ ਦੇ, ਇਹਨਾਂ ਨੂੰ ਇੱਕ ਤਾਂ ਮਤਲਬ ਜਿਹੜੀ ਹਮਾਸ ਦੀ ਲੀਡਰਸ਼ਿਪ ਆ ਉਹਦੇ ਵਿੱਚ ਵੀ ਜਿਵੇਂ ਇੱਕ ਗਰਮ ਦਲ ਤੇ ਨਰਮ ਦਲ ਹੁੰਦਾ ਆ, ਤਾਂ ਇਸਮਾਈਲ ਨੂੰ ਇੱਕ ਨਰਮ ਦਲੀਏ ਆਗੂ ਵਜੋਂ ਦੇਖਿਆ ਜਾਂਦਾ ਸੀ। ਤੇ ਇਸਮਾਈਲ ਦਾ ਕਿਉਂਕਿ ਹੁਣ ਗਾਜ਼ਾ 'ਚ ਨਹੀਂ ਸੀ, ਤਾਂ ਉਹਨਾਂ ਦਾ ਜਿਹੜਾ ਜ਼ਿਆਦਾ ਕੰਮ ਸੀ ਉਹ ਵੀ ਡਿਪਲੋਮੈਟਿਕ ਜਿਹੜੀ ਸਾਰੀ ਮੂਵਮੈਂਟ ਆ ਉਹਦਾ ਹੀ ਕੰਮ ਸੀ, ਤੇ ਉਹ ਜਿਹੜੇ ਡਿਪਲੋਮੈਟਿਕ ਰਿਲੇਸ਼ਨਸ ਬਣਾਉਣੇ ਆ ਗਵਰਨਮੈਂਟਸ ਦੇ ਨਾਲ, ਤੇ ਉਹ ਸਾਰਾ ਕੰਮ ਦੇਖ ਰਹੇ ਸੀ। ਤੇ ਜਿਹੜੀ ਕਤਰ ਦੇ ਰਾਹੀਂ ਜਿਹੜੀ ਇੱਕ ਪੀਸ ਟੋਕਸ ਚੱਲ ਰਹੀਆਂ ਨੇ ਕਤਰ ਦੀ ਵਿਚੋਲਗੀ ਦੇ ਨਾਲ, ਉਹਦੇ ਵਿੱਚ ਵੀ ਹਮਾਸ ਨੂੰ ਇਹ ਰਿਪਰੈਜ਼ੈਂਟ ਕਰ ਰਹੇ ਸੀ। ਤਾਂ ਇਹਨਾਂ ਦੀ ਜਿਹੜਾ ਇਹਨਾਂ ਦਾ ਅਸੈਸੀਨੇਸ਼ਨ ਆ, ਤਾਂ ਉਹ ਕਿਹਾ ਜਾ ਰਿਹਾ ਕਿ ਉਹਦੇ ਨਾਲ ਜਿਹੜੀਆਂ ਸਾਰੀਆਂ ਪੀਸ ਪ੍ਰੋਸੈਸਸ ਨੇ ਇਹ ਹੁਣ ਮਤਲਬ ਇੱਕ ਤਰ੍ਹਾਂ ਦੇ ਨਾਲ ਸਟੈਂਡ ਸਟਿਲ ਹੋ ਗਈਆਂ ਨੇ। ਤੇ ਦੂਜੇ ਪਾਸੇ ਜਿਹੜਾ ਇਰਾਨ ਆ ਉਹਨੂੰ ਵੀ ਜਿਹੜਾ ਅਗਲਾ ਜਿਹੜਾ ਰਿਟੈਲੀਏਸ਼ਨ ਦੇ ਲਈ ਇੱਕ ਵੱਡੀ ਜਸਟੀਫਿਕੇਸ਼ਨ ਮਿਲ ਗਈ ਆ ਜੀ, ਜਿਹਦੇ ਬਾਰੇ ਇਰਾਨ ਦੀ ਸਾਰੀ ਲੀਡਰਸ਼ਿਪ, ਉਹਨਾਂ ਦੇ ਟੋਪਮੋਸਟ ਲੀਡਰਸ ਹੋਣ, ਪ੍ਰੈਜ਼ੀਡੈਂਟ ਜਿਹੜੇ ਹੁਣ ਨਵੇਂ ਜਿਨ੍ਹਾਂ ਦੀ ਇਹ ਸਾਰੀ ਸੈਰੇਮਨੀ ਸੀ, ਜਿਨ੍ਹਾਂ ਦੇ ਲਈ ਉੱਥੇ ਸਾਰੇ ਲੀਡਰ ਪਹੁੰਚੇ ਹੋਏ ਸੀ, ਉਹਨਾਂ ਸਾਰਿਆਂ ਦਾ ਹੀ ਇਹ ਕਹਿਣਾ ਹੈ ਕਿ ਉਹ ਜਵਾਬ ਦੇਣਗੇ, ਤੇ ਹਿਜ਼ਬੁੱਲਾ ਦਾ ਵੀ ਇਹੀ ਕਹਿਣਾ ਹੈ ਕਿ ਉਹ ਇਹਦਾ ਬਦਲਾ ਜ਼ਰੂਰ ਲੈਣਗੇ। ਤਾਂ ਹੁਣ ਅੱਗੇ ਉਹ ਅਟੈਕ ਕਿਵੇਂ ਦਾ ਕਰਦੇ ਆ, ਇਸ ਸਾਰੀ ਸਿਚੁਏਸ਼ਨ ਤੋਂ ਬਾਅਦ ਇਜ਼ਰਾਈਲ ਦੇ ਵਿੱਚ ਵੀ ਲੋਕਾਂ ਦੇ ਵਿੱਚ ਇੱਕ ਫੀਅਰ ਆ
ਕਿਉਂਕਿ ਲੋਕਾਂ ਨੂੰ, ਆਮ ਲੋਕਾਂ ਨੂੰ ਤਾਂ ਇਹ ਜ਼ਰੂਰ ਡਰ ਆ ਕਿ ਹੁਣ ਜਿਹੜਾ ਕੋਈ ਕਿਸੇ ਵੀ ਸਮੇਂ ਜਿਹੜੇ ਰੋਕੇਟਸ ਆ ਉਹ ਆ ਕੇ ਉਹਨਾਂ ਦੇ ਘਰਾਂ ਦੇ ਉੱਤੇ ਡਿੱਗ ਸਕਦੇ ਆ ਜਾਂ ਇਸ ਤਰ੍ਹਾਂ ਦਾ ਕੋਈ ਅਟੈਕ ਹੋ ਸਕਦਾ। ਤਾਂ ਮਤਲਬ ਇਹ ਜੋ ਵੀ ਸਾਰਾ ਕੁਝ ਚੱਲ ਰਿਹਾ ਇਹਦੇ 'ਚ ਅਸੀਂ ਇਹ ਕਹਿ ਸਕਦੇ ਹਾਂ ਕਿ ਗੱਲ ਕਿਤੇ ਵੀ ਪੀਸ ਵੱਲ ਨੂੰ ਨਹੀਂ ਜਾ ਰਹੀ ਜੀ, ਬਲਕਿ ਜਿਹੜੀ ਇਹ ਸਾਰੀ ਵਾਰ ਆ ਇਹਦਾ ਜਿਹੜਾ ਹੋਰ ਜ਼ਿਆਦਾ ਪਸਾਰਾ ਹੋਣ ਦੀਆਂ ਸੰਭਾਵਨਾਵਾਂ ਵੱਧ ਗਈਆਂ। ਤੇ ਹੁਣ ਅਮਰਵੀਰ ਸਿੰਘ ਜੀ, ਤੁਸੀਂ ਗੱਲ ਕੀਤੀ ਆ ਵੀ ਇਹ ਜਿਹੜੀ ਜੰਗ ਆ ਉਹ ਸਿਰਫ ਉਸ ਖਿੱਤੇ ਤੱਕ ਮਹਿਦੂਦ ਨਹੀਂ, ਉਹਦਾ ਅਸਰ ਜਿਹੜਾ ਆ ਉਹ ਹੋਰ ਸਾਰੇ ਅਸੀਂ ਕਹਿ ਸਕਦੇ ਹਾਂ, ਕਿਉਂਕਿ ਮਤਲਬ ਇਸ ਜੰਗ ਨੂੰ ਜੇ ਤੁਸੀਂ ਸਿਵਲਾਈਜੇਸ਼ਨ ਦੇ ਤੌਰ ਤੇ ਦੇਖਣਾ ਹੋਵੇ ਤਾਂ ਦੁਨੀਆ ਦੀਆਂ ਵੱਡੀਆਂ ਪੋਪੂਲੇਸ਼ਨਸ ਇਸ ਜੰਗ ਦੇ ਵਿੱਚ ਸ਼ਾਮਲ ਆ। ਖਾਸ ਤੌਰ ਤੇ ਇਸ ਜੰਗ ਨੂੰ ਵੱਡੇ ਪੱਧਰ ਤੇ ਇੱਕ ਪਾਸੇ ਮੁਸਲਿਮ ਵਰਲਡ ਤੇ ਦੂਜੇ ਪਾਸੇ ਜਿਊਸ ਨੂੰ ਦਾ ਜਿਹੜਾ ਵਰਲਡ ਆ ਤੇ ਨਾਲ US ਜਾਂ ਵੈਸਟਰਨ ਜਿਹੜਾ ਸਾਰਾ ਵਰਲਡ ਆ ਉਹ ਇੱਕ ਪਾਸੇ ਖੜਾ ਨਜ਼ਰ ਆ ਰਿਹਾ ਹੈ। ਤਾਂ ਜਦੋਂ ਮਤਲਬ ਇਹ ਸਾਰਾ ਕੁਝ ਬਣ ਰਿਹਾ ਤਾਂ ਉਹਦੇ 'ਚ ਮਤਲਬ ਹੋਰ ਜਿਹੜੇ ਮੁਲਕ ਨੇ ਉਹਨਾਂ ਦੇ ਵੀ ਉਹ ਵੀ ਕਿਤੇ ਨਾ ਕਿਤੇ ਮਤਲਬ ਉਹਨਾਂ ਦੇ ਇੰਟਰਸਟ ਸ਼ਾਮਲ ਆ ਸਾਰੀ ਜੰਗ ਦੇ ਵਿੱਚ, ਤੇ ਇੰਡੀਆ ਵੀ ਉਹਨਾਂ 'ਚੋਂ ਇੱਕ ਆ। ਤੇ ਇੰਡੀਆ ਬਾਰੇ ਜਿਹੜੇ ਖਾਸ ਤੌਰ ਤੇ ਇਜ਼ਰਾਈਲ ਦੇ ਨਾਲ ਜਿਹੜਾ ਇੰਡੀਆ ਦਾ ਅਸੀਂ ਕਹਿ ਸਕਦੇ ਹਾਂ ਕਿ ਸੰਬੰਧ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਉਹ ਬਹੁਤ ਜ਼ਿਆਦਾ ਅਸੀਂ ਮਤਲਬ ਵਧੇ ਆ, ਬਹੁਤ ਜ਼ਿਆਦਾ ਇੱਕ ਦੂਜੇ ਦੇ ਉੱਤੇ ਡਿਪੈਂਡੈਂਸ ਵਧੀ ਆ, ਬਲਕਿ ਇੰਡੀਆ ਦੀ ਇਜ਼ਰਾਈਲ ਦੇ ਉੱਤੇ ਡਿਪੈਂਡੈਂਸ ਬਹੁਤ ਜ਼ਿਆਦਾ ਆ। ਖਾਸ ਤੌਰ ਤੇ ਜਿਹੜੀਆਂ ਇੰਟੈਲੀਜੈਂਸ ਸਾਰਾ ਇੰਡੀਆ ਦਾ ਇਨਫਰਾਸਟਰਕਚਰ ਆ ਉਹ ਉਸ ਦੇ ਮੱਦੇ ਨਜ਼ਰ, ਤੇ ਉਹ ਭਾਵੇਂ ਪੈਗਾਸਸ ਸੌਫਟਵੇਅਰ ਦੀ ਗੱਲ ਹੋਵੇ ਜਾਂ ਹੋਰ ਵੀ ਜਿਹੜਾ ਸਾਰਾ ਇੰਟੈਲੀਜੈਂਸ ਇਨਫਰਾਸਟਰਕਚਰ ਆ ਉਹ ਇੰਡੀਆ ਜ਼ਿਆਦਾਤਰ ਰਿਲਾਈ ਕਰਦਾ ਇਜ਼ਰਾਈਲ ਦੇ ਉੱਤੇ। ਤੇ ਇੰਡੀਆ ਦੇ ਜਿਹੜੇ ਅਸੀਂ ਦੇਖਿਆ ਵੀ ਜਿਹੜੀ ਇੰਡੀਆ ਦੀਆਂ ਇੰਟੈਲੀਜੈਂਸ ਏਜੰਸੀਜ਼ ਦੀ ਵਰਕਿੰਗ ਵੀ ਆ ਉਹ ਸਿਮਿਲਰ ਆ ਜਿਵੇਂ ਦੀ ਇਜ਼ਰਾਈਲ ਦੀਆਂ ਇੰਟੈਲੀਜੈਂਸ ਏਜੰਸੀਆਂ ਦੀ ਵਰਕਿੰਗ ਹੈਗੀ ਸੀ ਤੇ ਮੋਸਾਦ ਦੀ। ਤਾਂ ਇਹ ਸਮਝਿਆ ਜਾ ਰਿਹਾ ਹੈ ਕਿ ਇੰਡੀਆ ਜਿਹੜਾ ਆ ਉਹਦੀਆਂ ਇੰਟੈਲੀਜੈਂਸ ਏਜੰਸੀਜ਼ ਦੀ ਟ੍ਰੇਨਿੰਗ ਵੀ ਕਿਤੇ ਨਾ ਕਿਤੇ ਜਿਹੜੀ ਆ ਉਹ ਇਜ਼ਰਾਈਲ ਦੀਆਂ ਇੰਟੈਲੀਜੈਂਸ ਏਜੰਸੀਜ਼ ਦੇ ਰਾਹੀਂ ਹੋ ਰਹੀ ਆ ਜੀ। ਤੇ ਮਤਲਬ ਜਦੋਂ ਇੰਨੀ ਜ਼ਿਆਦਾ ਡਿਪੈਂਡੈਂਸ ਹੋਵੇ ਤੁਸੀਂ ਇਹ ਕਹਿ ਸਕਦੇ ਹੋ ਵੀ ਮਤਲਬ ਉਹਦੇ 'ਚ ਦੂਜੇ ਪਾਸੇ ਜਿਹੜਾ ਇੰਡੀਆ ਦਾ ਜੀਓਪੋਲੀਟੀਕਲ ਇੰਟਰਸਟ ਆ ਇਸ ਇੰਡੀਆ ਦੇ ਗੁਆਂਢ ਦੇ ਵਿੱਚ ਜਿਹੜੇ ਉਹਦੇ ਹੋਰ ਕਲੈਸ਼ਿਸ ਨੇ, ਚਾਹੇ ਪਾਕਿਸਤਾਨ ਦੇ ਨਾਲ ਜਾਂ ਚਾਈਨਾ ਦੇ ਨਾਲ ਹੋਣ, ਤਾਂ ਉਹ ਸਾਰੇ ਦੇ ਵਿੱਚ ਈਰਾਨ ਉਹਦੇ ਲਈ ਇੱਕ ਇੰਪੋਰਟੈਂਟ ਪਾਰਟਨਰ ਸੀ। ਤੇ ਜਿਹੜਾ ਈਰਾਨ ਦੇ ਨਾਲ ਇੰਡੀਆ ਦਾ ਰਿਲੇਸ਼ਨ ਆ ਉਹ ਕੋਈ ਅੱਜ ਦਾ ਨਹੀਂ, ਉਹ ਡੈਕੇਡਸ ਤੋਂ ਜਿਹੜੀ ਇੰਡੀਆ ਦੀ ਫੋਰਨ ਪੋਲਿਸੀ ਦਾ ਹਿੱਸਾ ਰਿਹਾ। ਤਾਂ ਮਤਲਬ ਇਹ ਸਿਚੁਏਸ਼ਨ ਉਸੇ ਤਰ੍ਹਾਂ ਦੀ ਅਮਰਵੀਰ ਸਿੰਘ ਜੀ ਤੁਸੀਂ ਕਹਿ ਸਕਦੇ ਹੋ ਕਿ ਬਣੀ ਆ ਕਿ ਜਿਵੇਂ ਅੱਜ ਇੰਡੀਆ ਨੇ US ਦੇ ਨਾਲ ਵੀ ਇੱਕ ਲੰਮਾ ਸਮਾਂ ਡਿਪਲੋਮੈਟਿਕ ਰਿਲੇਸ਼ਨਸ ਬਣਾਉਣ ਦੇ ਉੱਤੇ ਕੰਮ ਕੀਤਾ ਤੇ ਨਾਲ ਦੀ ਨਾਲ ਜਿਹੜੀ ਇੰਡੀਆ ਦੀ ਵੱਡੀ ਡਿਪੈਂਡੈਂਸ ਆ ਉਹ ਰਸ਼ੀਆ ਦੇ ਉੱਤੇ ਵੀ ਰਹੀ। ਤਾਂ ਅੱਜ ਜਿਹੜਾ US ਤੇ ਰਸ਼ੀਆ ਦਾ ਸਾਰਾ ਆਪਸੀ ਕਲੈਸ਼ ਆ ਉਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਇੰਡੀਆ ਉਸ ਮਾਮਲੇ 'ਚ ਵੀ ਘਿਰਿਆ ਨਜ਼ਰ ਆ ਰਿਹਾ ਆਪਣੀ ਫੋਰਨ ਪੋਲਿਸੀ ਦੇ ਪੱਖ ਤੋਂ। ਤੇ ਦੂਜੇ ਪਾਸੇ ਜੇ ਇਸ ਪਹਿਲੂ ਤੋਂ ਦੇਖਣਾ ਹੋਵੇ ਤਾਂ ਇਜ਼ਰਾਈਲ ਤੇ ਈਰਾਨ ਵਾਲਾ ਵੀ ਮਸਲਾ ਵੀ ਉਹੀ ਆ ਵੀ ਜਿਵੇਂ ਉਧਰ ਰਸ਼ੀਆ ਦੇ ਨਾਲ ਇੱਕ ਡੈਕੇਡਸ ਦੀ ਇੰਡੀਆ ਦੀ ਫੋਰਨ ਪੋਲਿਸੀ ਅਪਰੋਚ ਸੀ, ਉਸੇ ਤਰ੍ਹਾਂ ਈਰਾਨ ਦੇ ਨਾਲ ਸੀ ਜਿਹਦਾ ਬੇਸ ਸੀ ਇੰਡੀਆ ਦੀ ਜਿਹੜੀ ਪਾਕਿਸਤਾਨ ਦੇ ਨਾਲ ਰਾਈਵਲਰੀ ਆ ਜਾਂ ਮਤਲਬ ਹੁਣ ਜਿਹੜਾ ਚਾਬਹਾਰ ਪੋਰਟ ਵਾਲਾ ਸਾਰਾ ਮਸਲਾ ਆ। ਪਰ ਦੂਜੇ ਪਾਸੇ ਇੰਡੀਆ ਨੇ ਇਜ਼ਰਾਈਲ ਦੇ ਉੱਤੇ ਵੀ ਇੰਡੀਆ ਦੀ ਜਿਹੜੀ ਡਿਪੈਂਡੈਂਸ ਆ ਉਹ ਕਾਫੀ ਹੋ ਗਈ ਆ। ਤਾਂ ਹੁਣ ਇੰਡੀਆ ਲਈ ਇਹ ਪ੍ਰੋਬਲਮ ਆ ਕਿ ਉਹਦੀ ਫੋਰਨ ਪੋਲਿਸੀ ਜਿਹੜੀ ਆ ਉਹ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਨੋਨ ਅਲਾਈਨਮੈਂਟ ਵਾਲੀ ਆ, ਉਹ ਅਲਾਈਨਡ ਹੋ ਚੁੱਕਿਆ ਹੈ ਸਾਰੀ ਪੋਲਿਟਿਕਸ ਦੇ ਵਿੱਚ। ਪਰ ਉਹਦੇ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਮੁਲਕ ਜਿਹੜਾ ਆ ਉਹ ਟਰਸਟ ਕਰ ਰਿਹਾ ਹੈ ਜੀ। ਤੇ ਇੰਡੀਆ ਜਿਹੜਾ ਆ ਉਹ ਵੀ ਇਹ ਕਲੀਅਰ ਨਹੀਂ ਕਰ ਪਾ ਰਿਹਾ ਕਿ ਉਹਨੇ ਕਿਹੜੀ ਸਾਈਡ ਜਿਹੜਾ ਆ ਵੀ ਆਪਣੇ ਪੱਤੇ ਖੇਡਣੇ ਆ। ਤਾਂ ਉਹ ਮਤਲਬ ਉਹਦੀ ਫੋਰਨ ਪੋਲਿਸੀ ਅਸੀਂ ਕਹਿ ਸਕਦੇ ਹਾਂ ਕਿ ਸਾਰੇ ਪਾਸਿਓਂ ਘਿਰੀ ਹੋਈ ਆ ਜੀ। ਇਸ ਵਾਰ ਵੀ ਜਿਹੜਾ ਮਤਲਬ ਅਸੈਸੀਨੇਸ਼ਨ ਹੋਈ ਆ ਉਹਦੇ 'ਚ ਵੀ ਜਿਹੜਾ ਤੁਰਕੀ ਆ ਉਹਦੇ ਮੀਡੀਆ ਵੱਲੋਂ ਵੱਡੇ ਪੱਧਰ ਤੇ ਖਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਨੇ ਕਿ ਜਿਹੜੀ ਅਸੈਸੀਨੇਸ਼ਨ ਹੋਈ ਆ ਇਹਦੇ ਵਿੱਚ ਮਤਲਬ ਉਹਨਾਂ ਦਾ ਇਹ ਦਾਅਵਾ ਆ ਤੁਰਕੀ ਦੇ ਮੀਡੀਆ ਦਾ ਜਾਂ ਐਕਸ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਆ ਉਹਦੇ ਉੱਤੇ ਬੜਾ ਇਸ ਤਰੀਕੇ ਦਾ ਕੰਟੈਂਟ ਜਿਹੜਾ ਆ ਉਹ ਆ ਰਿਹਾ ਆ ਕਿ ਇਸ ਅਸੈਸੀਨੇਸ਼ਨ ਦੇ ਵਿੱਚ ਇੰਡੀਆ ਦੇ ਜਿਹੜੇ ਏਜੰਟਸ ਨੇ ਉਹਨਾਂ ਨੇ ਇਜ਼ਰਾਈਲ ਦੀ ਹੈਲਪ ਕੀਤੀ ਆ। ਮਤਲਬ ਵੀ ਜਿਹੜਾ ਇੱਕ ਸੇਫ ਪੈਸੇਜ ਆ, ਕਿਉਂਕਿ ਇਜ਼ਰਾਈਲ
ਦੇ ਏਜੰਟਸ ਦਾ ਉੱਥੇ ਈਰਾਨ ਦੇ ਵਿੱਚ ਜਿਹੜਾ ਕੰਮ ਕਰਨਾ ਆ ਉਹ ਇੰਨਾ ਸੌਖਾ ਨਹੀਂ ਜਿੰਨਾ ਇੰਡੀਆ ਦੇ ਏਜੰਟਸ ਲਈ ਆ, ਕਿਉਂਕਿ ਇੰਡੀਆ ਦੇ ਨਾਲ ਜਿਹੜੇ ਈਰਾਨ ਦੇ ਸੰਬੰਧ ਚੰਗੇ ਨੇ। ਤਾਂ ਇਹ ਦਾਅਵੇ ਕੀਤੇ ਜਾ ਰਹੇ ਆ, ਬਲਕਿ ਜਿਹੜਾ ਤੁਰਕਿਸ਼ ਮੀਡੀਆ ਆ ਉਹਨੇ ਕਾਫੀ ਸਟਰੋਂਗਲੀ ਜਿਹੜਾ ਆ ਇਹ ਖਬਰਾਂ ਪਬਲਿਸ਼ ਕੀਤੀਆਂ ਨੇ, ਜਿਹਦੇ 'ਚ ਉਹਨਾਂ ਦਾ ਕਹਿਣਾ ਆ ਜਿਹਦਾ ਆਧਾਰ ਇਹ ਬੜਾ ਬਣਾਇਆ ਜਾ ਰਿਹਾ ਹੈ ਕਿ ਜਿਹੜਾ ਅਸੈਸਿਨ ਸੀ ਇਸ ਸਾਰੇ ਮਾਮਲੇ 'ਚ ਉਹਦਾ ਨਾਂ ਅਮਿਤ ਨਾਕੇਸ਼ ਸੀ, ਤੇ ਜਿਹਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਉਹਦੀ ਜਿਹੜੀ ਬੈਕਗਰਾਊਂਡ ਆ ਉਹ ਇੰਡੀਆ ਨਾਲ ਸੰਬੰਧਿਤ ਆ। ਤਾਂ ਹਾਲਾਂਕਿ ਇਹਨਾਂ ਦਾਅਵਿਆਂ ਦੇ ਵਿੱਚ ਕਿੰਨੀ ਕੁ ਸੱਚਾਈ ਆ ਜਾਂ ਨਹੀਂ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ, ਪਰ ਇਹ ਚਰਚਾਵਾਂ ਚੱਲ ਰਹੀਆਂ ਆ, ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਇੰਡੀਆ ਦੇ ਜਿਹੜੇ ਕੁਝ ਆਫਿਸਰ ਸੀ ਉਹਨਾਂ ਦੇ ਉੱਤੇ ਜਿਹੜੇ ਕਤਰ ਦੇ ਵਿੱਚ ਜਿਹੜੇ ਲੰਮਾ ਸਮਾਂ ਗ੍ਰਿਫਤਾਰ ਕੀਤੇ ਗਏ, ਬਾਅਦ ਵਿੱਚ ਬਹੁਤ ਮਿਹਨਤਾਂ ਤਰਲਿਆਂ ਤੋਂ ਬਾਅਦ ਜਾਂ ਕੋਈ ਅੰਦਰ ਜਿਹੜਾ ਗੁਪਤ ਸਮਝੌਤਾ ਕਤਰ ਦੇ ਨਾਲ ਕਰਨ ਤੋਂ ਬਾਅਦ ਭਾਰਤ ਸਰਕਾਰ ਨੇ ਜਿਹੜੇ ਉਹ ਇੰਡੀਆ ਦੇ ਐਕਸ ਮਿਲਟਰੀ ਅਫੀਸ਼ੀਅਲ ਸੀ ਜਿਹੜੇ ਕਿ ਇਜ਼ਰਾਈਲ ਲਈ ਕੰਮ ਕਰਦੇ ਸੀ, ਕਤਰ ਦਾ ਦਾਅਵਾ ਸੀ ਕਿ ਉਹ ਉੱਥੇ ਫੜੇ ਸੀ। ਤਾਂ ਉਸ ਆਧਾਰ ਦੇ ਉੱਤੇ ਇਹ ਗੱਲਾਂ ਸਾਰੀਆਂ ਅੱਜ ਮੀਡੀਆ ਦੇ ਵਿੱਚ ਪ੍ਰਕਾਸ਼ਿਤ ਹੋ ਰਹੀਆਂ, ਪਰ ਕਿਉਂਕਿ ਈਰਾਨ ਇਨਵੈਸਟੀਗੇਸ਼ਨ ਕਰ ਰਿਹਾ ਆ, ਤਾਂ ਇਸ ਇਨਵੈਸਟੀਗੇਸ਼ਨ ਦੇ ਵਿੱਚੋਂ ਕੀ ਸਾਹਮਣੇ ਆਉਂਦਾ ਇਹਦੇ ਤੇ ਵੀ ਸਾਡੀ ਨਿਗਾਹ ਬਣੀ ਰਹਿਣੀ ਆ, ਕਿਉਂਕਿ ਨਿਊਯਾਰਕ ਟਾਈਮਸ ਦੀ ਜਿਹੜੀ ਇਹ ਰਿਪੋਰਟ ਸੀ ਕਿ ਜਿਹੜੀ ਅਸੈਸੀਨੇਸ਼ਨ ਹੋਈ ਆ ਜਿਸ ਬੰਬ ਦੇ ਨਾਲ ਹੋਈ ਆ, ਉਹ ਬੰਬ ਉਸ ਗੈਸਟ ਹਾਊਸ ਦੇ ਵਿੱਚ ਲਗਭਗ 2 ਮਹੀਨੇ ਪਹਿਲਾਂ ਜਿਹੜਾ ਆ ਉਹ ਇੰਸਟਾਲ ਕੀਤਾ ਗਿਆ ਸੀ, ਜਿਹਨੂੰ ਫਰੋਮ ਡਿਸਟੈਂਸ ਡੈਟੋਨੇਟ ਕੀਤਾ ਗਿਆ ਆ, ਕਿ ਜਦੋਂ ਪਤਾ ਲੱਗ ਗਿਆ ਕਿ ਇਸਮਾਇਲ ਉਸ ਘਰ ਦੇ ਵਿੱਚ ਜਾਂ ਉਸ ਰਿਹਾਇਸ਼ ਦੇ ਵਿੱਚ ਹੁਣ ਆ ਗਿਆ ਆ। ਪਰ ਇਹ ਨਿਊਯਾਰਕ ਟਾਈਮਸ ਨੇ ਇਸ ਖਬਰ ਦੇ ਲਈ ਕੁਝ ਮਿਡਲ ਈਸਟ ਦੇ ਜਿਹੜੇ ਅਫੀਸ਼ੀਅਲਸ ਨੇ ਅਨਆਇਡੈਂਟੀਫਾਈਡ ਰੱਖ ਕੇ ਉਹਨਾਂ ਨੂੰ ਐਜ਼ ਅ ਸੋਰਸ ਯੂਜ਼ ਕੀਤਾ। ਹਾਲਾਂਕਿ ਜਿਹੜੇ ਈਰਾਨ ਦੇ ਵਿੱਚ ਜਿਹੜੇ ਹਮਾਸ ਦੇ ਸਪੋਕਸਪਰਸਨ ਨੇ ਜਿਨ੍ਹਾਂ ਨੇ ਉਹਨਾਂ ਦੇ ਹਵਾਲੇ ਨਾਲ ਮੀਡੀਆ 'ਚ ਖਬਰਾਂ ਪ੍ਰਕਾਸ਼ਿਤ ਹੋਈਆਂ ਨੇ ਕਿ ਉਹਨਾਂ ਨੇ ਕਿਹਾ ਕਿ ਉਹ ਉਸ ਬਿਲਡਿੰਗ ਦੇ ਵਿੱਚ ਉਦੋਂ ਮੌਜੂਦ ਸੀ ਜਦੋਂ ਇਹ ਸਾਰਾ ਕੁਝ ਹੋਇਆ ਆ। ਤਾਂ ਉਹਨਾਂ ਨੇ ਜਦੋਂ ਉਹ ਜਿਹੜਾ ਰੂਮ ਦੇਖਿਆ ਆ ਤਾਂ ਉਹਦੇ ਵਿੱਚ ਇਹ ਇਸ ਤਰੀਕੇ ਦਾ ਨਜ਼ਰ ਆ ਰਿਹਾ ਸੀ ਜਿਵੇਂ ਕੋਈ ਜਿਹੜਾ ਪ੍ਰੋਜੈਕਟਾਈਲ ਅਟੈਕ ਕੀਤਾ ਗਿਆ ਭਾਵ ਕਿ ਕਿਸੇ ਡਰੋਨ ਰਾਹੀਂ ਜਾਂ ਕਿਸੇ ਹੋਰ ਜਿਹੜਾ ਉਪਕਰਨ ਆ ਉਹਦੇ ਰਾਹੀਂ ਜਿਹੜਾ ਬੰਬ ਆ ਉੱਥੇ ਉਸ ਕਮਰੇ ਦੇ ਵਿੱਚ ਉਹ ਸੁੱਟਿਆ ਗਿਆ। ਤੇ ਇਹਦੇ ਵਿੱਚ ਹਜੇ ਅੱਗੇ ਈਰਾਨ ਕੀ ਦਾਅਵਾ ਕਰਦਾ ਹੈ ਇਸ ਦੇ ਉੱਤੇ ਵੀ ਹਜੇ ਅਸੀਂ ਕੁਝ ਨਹੀਂ ਕਹਿ ਸਕਦੇ, ਪਰ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ। ਤਾਂ ਕਾਫੀ ਕੁਛ ਆ ਪਰ ਇਨ ਦਾ ਐਂਡ ਅਮਰਵੀਰ ਸਿੰਘ ਜੀ ਇਹੀ ਆ ਕਿ ਇੱਕ ਸੀਨੀਅਰ ਲੀਡਰ ਇੱਕ ਧਿਰ ਦਾ ਇਸ ਜੰਗ ਦੇ ਵਿੱਚ ਜਿਹੜਾ ਆ ਉਹ ਕਤਲ ਕੀਤਾ ਗਿਆ, ਤੇ ਹੁਣ ਉਸ ਤੋਂ ਬਾਅਦ ਜਿਹੜੀ ਗੱਲ ਪੀਸ ਪ੍ਰੋਸੈਸ ਦੀ ਚੱਲ ਰਹੀ ਸੀ ਉਹ ਸਾਰੀ ਡੀਰੇਲ ਹੁੰਦੀ ਨਜ਼ਰ ਆ ਰਹੀ ਆ, ਤੇ ਜਿਹੜਾ ਇਸ ਜੰਗ ਦਾ ਪਸਾਰਾ ਆ ਉਹ ਘਟਣ ਦੀ ਬਜਾਏ ਉਹ ਹੁਣ ਵਾਧਾ ਨਜ਼ਰ ਆ ਰਿਹਾ ਹੈ। ਤੇ ਸਿੱਖਾਂ ਦੇ ਮਾਮਲੇ ਦੇ ਵਿੱਚ ਜਦੋਂ ਅਸੀਂ ਦੇਖਣਾ ਹੈ ਕਿ ਇੰਡੀਆ ਦੀ ਕੀ ਸਿਚੁਏਸ਼ਨ ਆ, ਤਾਂ ਅਸੀਂ ਦੇਖ ਸਕਦੇ ਹਾਂ ਕਿ ਇਸ ਸਾਰੀ ਜੰਗ ਦੇ ਵਿੱਚ ਜਿਹੜਾ ਇੰਡੀਆ ਆ ਉਹਨੂੰ ਕੋਈ ਵੀ ਰਾਹ ਨਹੀਂ ਨਜ਼ਰ ਆ ਰਿਹਾ ਕਿ ਉਹ ਆਪਣੀ ਫੋਰਨ ਪਾਲਿਸੀ ਨੂੰ ਕਿੱਧਰ ਨੂੰ ਡਾਇਰੈਕਟ ਕਰੇ। ਤਾਂ ਉਹ ਕਿੰਨਾ ਕੁ ਟਾਈਮ ਇੰਡੀਆ ਜਿਹੜਾ ਆ ਉਹ ਇਸ ਸਾਰੀ ਜਿਹੜੀ ਟਸਲ ਆ ਉਹ ਤੋਂ ਬਾਹਰ ਰਹਿੰਦਾ ਆ, ਇਹ ਵੀ ਦੇਖਣ ਵਾਲੀ ਗੱਲ ਆ, ਕਿਉਂਕਿ ਹਮਾਸ ਨੂੰ ਯੂਐਸ ਨੇ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕੀਤਾ, ਇਜ਼ਰਾਈਲ ਨੇ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕੀਤਾ, ਪਰ ਜਿਹੜਾ ਈਰਾਨ ਦੇ ਪ੍ਰੈਜ਼ੀਡੈਂਟ ਦਾ ਇਹ ਸਮਾਗਮ ਸੀ ਉਹਦੇ ਵਿੱਚ ਇੰਡੀਅਨ ਜਿਹੜਾ ਮਿਨਿਸਟਰ ਸੀ ਉਹ ਉਸ ਪਿਕਚਰ ਦੇ ਵਿੱਚ ਹਮਾਸ ਲੀਡਰ ਦੇ ਨਾਲ ਜਾਂ ਹਿਜ਼ਬੁੱਲਾ ਲੀਡਰ ਜਿਹੜੇ ਆ ਉਹ ਵੀ ਪ੍ਰੈਜ਼ੈਂਟ ਸੀ ਉਸ ਮੀਟਿੰਗ ਦੇ ਵਿੱਚ ਜਿਹੜੀ ਇਹ ਸਾਰੀ ਸੈਰੇਮਨੀ ਸੀ, ਤਾਂ ਉਹਦੇ ਵਿੱਚ ਇੰਡੀਅਨ ਮਿਨਿਸਟਰ ਜਿਹੜਾ ਆ ਉਹਨਾਂ ਦੇ ਨਾਲ ਉਸ ਮੀਟਿੰਗ 'ਚ ਸ਼ਾਮਲ ਸੀ। ਤਾਂ ਇਹ ਸਾਰੀ ਸਿਚੁਏਸ਼ਨ ਆ ਇੰਡੀਆ ਦੇ ਲਈ ਅਸੀਂ ਕਹਿ ਸਕਦੇ ਹਾਂ ਕਿ ਕੋਈ ਚੰਗੀ ਸਿਚੁਏਸ਼ਨ ਨਹੀਂ। ਹਾਲਾਂਕਿ ਫੋਰ ਦਾ ਮੇਨ ਟਾਈਮ ਇੰਡੀਆ ਨੇ ਰਸ਼ੀਆ ਯੂਕਰੇਨ ਦੀ ਜੰਗ 'ਚੋਂ ਬੜਾ ਪੈਸਾ ਕਮਾਇਆ ਤੇਲ ਦੇ ਰਾਹੀਂ, ਪਰ ਅਲਟੀਮੇਟਲੀ ਜਿਹੜਾ ਪੈਸਾ ਆ ਉਹ ਜਿਹੜੀ ਵਰਲਡ ਪੋਲੀਟਿਕਸ ਆ ਜਾਂ ਦੇਸ਼ਾਂ ਦੀ ਸਿਆਸਤ ਆ ਉਹਦੇ ਵਿੱਚ ਤੁਹਾਡੀ ਤਾਕਤ ਨੂੰ ਇਕੱਲਾ ਪੈਸਾ ਰਿਪਰੈਜ਼ੈਂਟ ਨਹੀਂ ਕਰਦਾ ਹੁੰਦਾ, ਤੁਹਾਡੇ ਤੇ ਕੋਈ ਮੁਲਕ ਕਿੰਨਾ ਕੁ ਯਕੀਨ ਕਰ ਰਿਹਾ, ਤੁਸੀਂ ਜਦੋਂ ਦੋ ਵੱਡੀਆਂ ਧਿਰਾਂ ਬਣਦੀਆਂ ਨੇ ਤੁਸੀਂ ਕਿਸ ਧਿਰ ਦੇ ਨਾਲ ਹੋ, ਤਾਂ ਇਹ ਸਾਰੀਆਂ ਚੀਜ਼ਾਂ ਉਹਦੇ 'ਚ ਵੱਧ ਮੈਟਰ ਕਰਦੀਆਂ। ਤਾਂ ਮੈਨੂੰ ਲੱਗਦਾ ਕਿ ਇੰਡੀਆ ਇਹਨਾਂ ਪੱਖਾਂ ਤੋਂ ਇਸ ਟਾਈਮ ਉਹਦੀ ਜਿਹੜੀ ਫੋਰਨ ਪੋਲਿਸੀ ਆ ਉਹ ਟੋਟਲੀ ਅਸੀਂ ਕਹਿ ਸਕਦੇ ਹਾਂ ਕਿ ਉਹ ਫੇਲ ਨਜ਼ਰ ਆ ਰਹੀ ਹੈ।
ਜੀ ਬਿਲਕੁਲ, ਮਤਲਬ ਇੰਡੀਆ ਵੱਲੋਂ ਨਹੀਂ, ਜਿੱਥੇ ਟੈਰਰਿਸਟ ਆਰਗੇਨਾਈਜੇਸ਼ਨ ਇਜ਼ਰਾਈਲ ਤੇ ਅਮਰੀਕਾ ਨੇ ਡਿਕਲੇਅਰ ਕੀਤਾ ਹੋਇਆ ਆ ਹਮਾਸ ਨੂੰ, ਇੰਡੀਆ ਵੱਲੋਂ ਅਫੀਸ਼ੀਅਲੀ ਇਹ ਨਹੀਂ ਰੈਕਗਨਾਈਜ਼ ਕੀਤਾ ਗਿਆ। ਹਮਾਸ ਦੇ ਉੱਤੇ ਅਜਿਹਾ ਕੋਈ ਵੀ ਲੇਬਲ ਨਹੀਂ ਲਾਇਆ ਗਿਆ, ਜਦ ਕਿ ਅਸੀਂ ਦੂਜੇ ਪਾਸੇ ਦੇਖਦੇ ਹਾਂ ਇਹ ਕਾਲੇ ਹੁੰਦੇ ਨੇ ਟੈਰਰਿਸਟ ਕਿਸੇ ਨੂੰ ਡਿਕਲੇਅਰ ਕਰਨ ਦੇ ਲਈ, ਪਰ ਇੱਥੇ ਆ ਕੇ ਇਹਨਾਂ ਦੀ ਜਿਹੜੀ ਹੈ ਉਹ ਨੀਤੀ ਥੋੜ੍ਹੀ ਜਿਹੀ ਬਦਲਦੀ ਨਜ਼ਰ ਆਉਂਦੀ ਹੈ। ਸੋ ਇੱਕ ਹੁਣ ਜੇ ਥੋੜ੍ਹਾ ਜਿਹਾ ਇਹਦੇ ਤੋਂ ਵੱਧ ਕੇ ਆਉਣ ਵਾਲੇ ਸਮੇਂ ਦੇ ਵਿੱਚ ਗੱਲ ਕਰਨੀ ਹੋਵੇ, ਹੁਣ ਇਸ ਦੇ ਪਿੱਛੇ ਜ਼ਿੰਮੇਵਾਰ ਬਤੌਰੇ ਤੌਰ ਦੇ ਉੱਤੇ ਇਜ਼ਰਾਈਲ ਨੂੰ ਮੰਨਿਆ ਜਾ ਰਿਹਾ। ਇੱਥੋਂ ਤੱਕ ਵੀ ਉਹ ਆ ਰਹੀਆਂ ਨੇ ਖਬਰਾਂ, ਜਦੋਂ ਅਸੀਂ ਦੇਖ ਰਹੇ ਹਾਂ ਦਾਅਵੇ ਕੀਤੇ ਜਾ ਰਹੇ ਨੇ ਕਿ ਇਸ ਦੀ ਜਿਹੜੀ ਡਾਇਰੈਕਟ ਤਾਰ ਹੈਗੀ ਹੈ ਉਹ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇਤਨਯਾਹੂ ਦੇ ਨਾਲ ਜੁੜਦੀ ਹੈ। ਉਹਨਾਂ ਦੇ ਡਾਇਰੈਕਟ ਹੁਕਮਾਂ ਦੇ ਉੱਤੇ ਇਹ ਜਿਹੜੀ ਅਸੈਸੀਨੇਸ਼ਨ ਹੈ ਉਹ ਕੀਤੀ ਗਈ ਹੈ। ਤੇ ਪਰ ਅਮਰੀਕਾ ਤੋਂ ਓਹਲਾ ਰੱਖਿਆ ਗਿਆ ਆ, ਕਿਉਂਕਿ ਅਮਰੀਕਾ ਦਾ ਜਿਹੜਾ ਇੰਟਰਸਟ ਹੈ ਉਹ ਪੀਸ ਨੈਗੋਸ਼ੀਏਸ਼ਨਸ, ਪੀਸ ਟਾਕਸ ਨੂੰ ਸਿਰੇ ਚਾੜਨ ਦੇ ਵਿੱਚ ਹੈ, ਤੇ ਨੇਤਨਯਾਹੂ ਦਾ ਇੰਟਰਸਟ ਉਹ ਨਹੀਂ ਹੈਗਾ। ਉਹਨਾਂ ਨੂੰ ਇਹ ਲੱਗਦਾ, ਜਾਂ ਇਹਨੂੰ ਇਸ ਹਿਸਾਬ ਨਾਲ ਦੇਖਿਆ ਜਾ ਰਿਹਾ ਕਿ ਜੇ ਪੀਸ ਟਾਕਸ ਸਿਰੇ ਚੜ੍ਹਦੀਆਂ ਨੇ ਤੇ ਜਿਹੜੀ ਨੇਤਨਯਾਹੂ ਦੀ ਕੁਰਸੀ ਹੈ ਉਹ ਜਾਂਦੀ ਲੱਗਣੀ ਹੈ। ਉਹ ਇਸੇ ਦੇ ਉੱਤੇ ਹੀ ਸਰਵਾਈਵ ਕਰ ਰਹੇ ਹੈ, ਜਾਂ ਉਹਨਾਂ ਦੀ ਜਿਹੜੀ ਆਪਣੀ ਪਾਰਟੀ, ਆਪਣੀ ਸਰਕਾਰ ਹੈ, ਉਹ ਹੁਣ ਇਸ ਇੱਕ ਜਿਹੜਾ ਇਹ ਮਾਹੌਲ ਬਣਿਆ ਹੋਇਆ ਇਸੇ ਦੇ ਸਿਰ ਦੇ ਉੱਤੇ ਜਾਂ ਇਸੇ ਦੇ ਪੈਰਾਂ ਦੇ ਉੱਤੇ ਉਹ ਖਲੋਤੀ ਹੈ। ਸੋ ਇੱਕ ਪਾਸੇ ਤੇ ਇਹ ਸਿਚੁਏਸ਼ਨ ਹੈਗੀ ਹੈ, ਦੂਜੇ ਪਾਸੇ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਹਿਜ਼ਬੁੱਲਾ ਵੱਲੋਂ, ਈਰਾਨ ਵੱਲੋਂ ਡਾਇਰੈਕਟਲੀ ਹੁਣ ਰਿਟੈਲੀਏਟ ਕਰਨ ਦੀ ਗੱਲ ਕੀਤੀ ਗਈ ਹੈ। ਉਹ ਜਦੋਂ ਅਸੀਂ ਉਹਨੂੰ ਦੇਖਦੇ ਹਾਂ, ਉਹਦੇ ਵਿੱਚ ਵੀ ਦੇਖਣ ਵਾਲੀ ਜਾਂ ਸਮਝਣ ਵਾਲੀ ਗੱਲ ਹੈ ਕਿ ਉਹ ਕਿਸ ਹਿਸਾਬ ਨਾਲ ਰਿਟੈਲੀਏਟ ਕਰਨਗੇ। ਕੀ ਉਹ ਅਫੋਰਡ ਕਰਦੇ ਨੇ ਕਿ ਉਹ ਇਸ ਹਿਸਾਬ ਨਾਲ ਜਾਂ ਉਸ ਲੈਵਲ 'ਤੇ ਜਾ ਕੇ ਰਿਟੈਲੀਏਟ ਕਰਨ ਕਿ ਇਜ਼ਰਾਈਲ ਫਿਰ ਉਹਦਾ ਵੀ ਅੱਗੋਂ ਦੂਣਾ ਜਵਾਬ ਦੇਵੇ, ਜਾਂ ਉਹਨਾਂ ਦਾ ਇੱਕ ਮੈਜਰਡ ਰਿਸਪੌਂਸ ਹੋਊਗਾ ਜਿਹਦੇ 'ਚੋਂ ਆਪਣਾ ਪੁਆਇੰਟ ਜਾਂ ਆਪਣਾ ਪੱਖ ਜ਼ਰੂਰ ਰੱਖਣਗੇ, ਪਰ ਕਿਉਂਕਿ ਉਹ ਵੀ ਇਸ ਨੂੰ ਹੋਰ ਵੱਡਾ ਨਹੀਂ ਬਣਾਉਣਾ ਚਾਹੁੰਦੇ, ਜਿੰਨੀ ਕੁ ਆਲਰੇਡੀ ਇਹ ਜੰਗ ਵੱਡੀ ਬਣ ਚੁੱਕੀ ਹੈ, ਇਹਨੂੰ ਹੋਰ ਨਹੀਂ ਵੱਡਾ ਕਰਨਾ ਚਾਹੁੰਦੇ। ਸੋ ਉਹ ਵੀ ਇੱਕ ਗੱਲ ਜਿਹੜੀ ਹੈ ਦੇਖਣ ਵਾਲੀ ਹੈ। ਇਹ ਦੋਨਾਂ ਪਹਿਲੂਆਂ ਨੂੰ ਦੇਖਦਿਆਂ ਹੋਇਆਂ ਕਿਵੇਂ ਅਸੀਂ ਦੇਖ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਜਿਹੜੀ ਹੈ ਉਹ ਅੱਗੇ ਕਿਵੇਂ ਵਧੇਗੀ? ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਜਿਹੜਾ ਤੁਸੀਂ ਇਹ ਗੱਲ ਕੀਤੀ ਹੈ ਕਿ ਨੇਤਨਯਾਹੂ ਦਾ ਜਿਹੜਾ ਇਹ ਫੈਸਲਾ ਆ, ਮਤਲਬ ਇਹ ਕਿਹਾ ਜਾ ਰਿਹਾ ਹੈ ਕਿ ਇਹ ਡਾਇਰੈਕਟਲੀ ਜਿਹੜਾ ਫੈਸਲਾ ਆ ਇਹ ਨੇਤਨਯਾਹੂ ਨੇ ਲਿਆ ਇਸ ਅਸੈਸੀਨੇਸ਼ਨ ਦਾ, ਤੇ ਉਹਨਾਂ ਵੱਲੋਂ ਹੀ ਇਸ ਆਪਰੇਸ਼ਨ ਨੂੰ ਡਾਇਰੈਕਟ ਕੀਤਾ ਗਿਆ। ਤੇ US ਦੀ ਜਿਹੜੀ ਪੋਲਿਸੀ ਆ ਉਹਦਾ ਤੁਸੀਂ ਜ਼ਿਕਰ ਕੀਤਾ ਕਿ ਉਹ ਚਾਹੁੰਦੇ ਆ ਕਿ ਹੁਣ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਇਹ ਸਾਰੀ ਜੰਗ ਆ ਇਹਨੂੰ ਪੀਸ ਮਤਲਬ ਪ੍ਰੋਸੈਸ ਦੇ ਵੱਲ ਤੋਰਿਆ ਜਾਵੇ। ਤੇ ਪਰ ਇਸ ਅਸੈਸੀਨੇਸ਼ਨ ਤੋਂ ਬਾਅਦ ਉਹੀ ਆ ਕਿ US ਦੇ ਸੈਕਟਰੀ ਐਂਟਨੀ ਬਲਿੰਕਨ ਦੀ ਜਿਹੜੀ ਸਟੇਟਮੈਂਟ ਆਈ ਸੀ ਕਿ ਸਾਨੂੰ US ਨੂੰ ਇਸ ਅਟੈਕ ਬਾਰੇ ਕੁਝ ਵੀ ਨਹੀਂ ਸੀ ਪਤਾ ਵੀ ਇਸ ਤਰ੍ਹਾਂ ਦਾ ਜਿਹੜਾ ਇਹ ਅਟੈਕ ਕੋਈ ਵੀ ਮਤਲਬ ਪਲਾਨ ਕੀਤਾ ਜਾ ਰਿਹਾ ਹੈ। ਤੇ ਹੁਣ ਪਰ ਮਸਲਾ ਇਹ ਆ ਕਿ US ਦੀ ਜਿਹੜੀ ਪੋਲਿਸੀ ਆ ਉਹ ਇਹ ਆ ਕਿ ਅਲਟੀਮੇਟਲੀ ਉਹਨਾਂ ਦਾ ਸਟੈਂਡ ਆ ਕਿ ਕੋਈ ਵੀ ਹਾਲਾਤ ਬਣੇ, ਕੁਝ ਵੀ ਬਣੇ, ਤਾਂ US ਦੀ ਫਸਟ ਪ੍ਰਾਇਓਰਿਟੀ ਜਿਹੜੀ ਆ ਉਹ ਇਜ਼ਰਾਈਲ ਦੀ ਸਿਕਿਉਰਿਟੀ ਆ। ਤੇ ਉਸੇ ਦੇ ਮੱਦੇਨਜ਼ਰ ਜਿਹੜਾ ਅੱਜ ਜੋ ਉੱਥੇ ਸਿਚੁਏਸ਼ਨ ਬਣ ਰਹੀ ਆ ਵੀ ਹਿਜ਼ਬੁੱਲਾ ਜਾਂ ਈਰਾਨ ਦੇ ਵੱਲੋਂ ਜਿਹੜੀ ਰਿਟੈਲੀਏਸ਼ਨ ਆ ਉਹ ਹੋ ਸਕਦੀ ਆ, ਤਾਂ ਉਸ ਦੇ ਲਈ ਜਿਹੜਾ US ਵੱਲੋਂ ਜਿਹੜਾ ਹੁਣ ਸਟੈਪ ਲਏ ਜਾ ਰਹੇ, ਹੁਣ ਪੀਸ ਪ੍ਰੋਸੈਸ ਦੇ ਉੱਤੇ ਉਹਨਾਂ ਫੋਕਸ ਨਹੀਂ ਆ, ਹੁਣ ਫੋਕਸ ਇਜ਼ਰਾਈਲ ਦੀ ਸਿਕਿਉਰਿਟੀ ਤੇ ਆ। ਤੇ US ਨੇ ਜਿਹੜੇ ਮਿਡਲ ਈਸਟ ਦੇ ਵਿੱਚ ਜਿਹੜੀ ਆਪਣਾ ਤੁਸੀਂ ਕਹਿ ਸਕਦੇ ਹੋ ਕਿ ਵਾਰਸ਼ਿਪਸ ਨੇ ਜਾਂ ਫਿਰ ਹੋਰ ਮਿਲਟਰੀ ਐਸੈਟਸ ਨੇ, ਉਹਨਾਂ ਨੂੰ ਹੁਣ ਮਤਲਬ ਜਿਹੜਾ ਈਰਾਨ ਦੀ ਰਿਟੈਲੀਏਸ਼ਨ ਦੇ ਮੱਦੇਨਜ਼ਰ ਮੂਵ ਔਨ ਕੀਤਾ, ਮਤਲਬ ਹੋਰ ਜ਼ਿਆਦਾ ਜਿਹੜੇ ਆਪਣਾ ਮਿਲਟਰੀ ਇਨਫਰਾਸਟਰਕਚਰ ਆ ਉੱਥੇ ਵਧਾਉਣ ਦੀ ਗੱਲ ਜਿਹੜੀ ਹੈ US ਵੱਲੋਂ ਕੀਤੀ ਜਾ ਰਹੀ ਆ। ਤਾਂ ਮਤਲਬ ਇਹ ਜ਼ਿਆਦਾਤਰ ਜਿਹੜੀ ਇੰਟੈਲੀਜੈਂਸ ਆ, ਹੁਣ ਮਤਲਬ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਮੁਲਕ ਜਿਹੜੇ ਆ ਉਹ ਸਟੈਪ ਕੀ ਲੈ ਰਹੇ ਆ। ਤਾਂ US ਦੇ ਸਟੈਪ ਤੋਂ ਇਹ ਲੱਗ ਰਿਹਾ ਕਿ ਇਹ ਕਨਫਰਮ ਨੇ, US ਵੀ ਕਨਫਰਮ ਆ ਕਿ ਈਰਾਨ ਰਿਟੈਲੀਏਟ ਕਰੂੰਗਾ ਸਟਰੋਂਗਲੀ। ਉਹ ਕਿਸ ਤਰ੍ਹਾਂ ਦੀ ਰਿਟੈਲੀਏਸ਼ਨ ਹੁੰਦੀ ਆ, ਤੇ ਉਸ ਰਿਟੈਲੀਏਸ਼ਨ ਤੋਂ ਬਾਅਦ ਫਿਰ ਜਿਹੜਾ ਪੀਸ ਦੀ ਗੱਲ ਆ ਅੱਗੇ ਉਹ ਦੁਬਾਰਾ ਕਿਸ ਮਤਲਬ ਅਸੀਂ ਕਹਿ ਸਕਦੇ ਹਾਂ ਵੀ ਕਿਸ ਤਰੀਕੇ ਨਾਲ ਸ਼ੁਰੂ ਹੁੰਦੀ ਆ, ਫਿਰ ਉਹ ਹੁਣ ਅਗਲੀ ਗੱਲ। ਹੁਣ ਪਹਿਲੀ ਨਜ਼ਰ ਸਾਰੀ ਦੁਨੀਆ ਦੀ ਇਸ ਗੱਲ ਤੇ ਆ ਕਿ ਹਿਜ਼ਬੁੱਲਾ ਜਾਂ ਈਰਾਨ ਜਿਹੜਾ ਆ, ਜਿਹੜੀ ਉਹਨਾਂ ਦੀ ਰਿਟੈਲੀਏਸ਼ਨ ਆ
ਉਹਦਾ ਪੈਮਾਨਾ ਕਿੰਨਾ ਕੁ ਵੱਡਾ ਆ, ਉਹ ਕਿਹੋ ਜਿਹੀ ਰਿਟੈਲੀਏਸ਼ਨ ਕਰਦੇ ਆ। ਕਿਉਂਕਿ ਈਰਾਨ ਦੀ ਜਿਹੜੀ ਪਬਲਿਕ ਆਊਟਕ੍ਰਾਈ ਆ, ਜਾਂ ਫਿਰ ਜਿਹੜਾ ਹੋਰ ਜਿਹੜੀ ਇੱਕ ਮਤਲਬ ਈਰਾਨ ਦੀ ਲੀਡਰਸ਼ਿਪ ਦੇ ਲਈ ਵੀ ਹੁਣ ਜ਼ਰੂਰੀ ਆ ਕਿ ਆਪਣੀ ਮੁਲਕ ਦੇ ਵਿੱਚ ਇਸ ਤਰੀਕੇ ਦੇ ਨਾਲ ਉਹਨਾਂ ਦੇ ਮੁਲਕ ਦੇ ਵਿੱਚ ਕਤਲ ਹੋ ਜੇ, ਤੇ ਹੁਣ ਉਹਨਾਂ ਦੀ ਇਹ ਤੁਸੀਂ ਕਹਿ ਸਕਦੇ ਹੋ ਕਿ ਆਪਣੀ ਸਾਖ ਬਚਾਉਣ ਦੇ ਲਈ ਵੀ ਉਹ ਇੱਕ ਵੱਡਾ ਕੋਈ ਨਾ ਕੋਈ ਹਮਲਾ ਜ਼ਰੂਰ ਕਰਨਗੇ ਇਸਰਾਇਲ ਦੇ ਉੱਤੇ। ਤਾਂ ਉਸ ਤੋਂ ਬਾਅਦ ਫਿਰ ਅਲਟੀਮੇਟਲੀ ਗੱਲ ਤਾਂ ਦੇਖੋ ਜੰਗ ਹਥਿਆਰਾਂ ਨਾਲ ਲੜੀ ਜਾਂਦੀ ਆ, ਪਰ ਕਹਿੰਦੇ ਆ ਕਿ ਜੰਗ ਜਿੱਤੀ ਜਾਂ ਹਾਰੀ ਟੇਬਲ ਤੇ ਜਾਂਦੀ ਆ। ਤੇ ਉਹ ਜਿਹੜਾ ਟੇਬਲ ਆ ਉਹਦੀ ਸਟਾਰਟਿੰਗ ਹੋ ਚੁੱਕੀ ਆ। ਉਹ ਟੇਬਲ ਦੀ ਅਸੀਂ ਕਹਿ ਸਕਦੇ ਆ ਵੀ ਉਹਦੀ ਟੇਬਲ ਸੱਜ ਚੁੱਕਿਆ ਆ ਕਤਰ ਦੇ ਵਿੱਚ। ਭਾਵੇਂ ਲੋਕ ਉੱਥੇ ਗਾਜ਼ਾ ਦੇ ਵਿੱਚ ਰੋਜ਼ ਮੌਤਾਂ ਹੋ ਰਹੀਆਂ ਨੇ ਬੱਚਿਆਂ ਦੀਆਂ, ਉੱਥੇ ਸਾਰਾ ਇਨਫਰਾਸਟਰਕਚਰ ਤਬਾਹ ਹੋ ਚੁੱਕਿਆ ਆ, ਹੌਸਪੀਟਲਸ ਕੰਮ ਨਹੀਂ ਕਰ ਰਹੇ ਆ, ਜਿਹੜੀਆਂ ਬੇਸਿਕ ਨੈਸੈਸਿਟੀਜ਼ ਹੁੰਦੀਆਂ ਨੇ ਮਰੀਜ਼ਾਂ ਲਈ ਉਹ ਉੱਥੇ ਹੁਣ ਅਵੇਲੇਬਲ ਨਹੀਂ ਆ। ਪਰ ਇਹ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ ਅਮਰਵੀਰ ਸਿੰਘ ਜੀ। ਪਹਿਲਾ ਵਿਸ਼ਵ ਯੁੱਧ ਹੋਵੇ, ਦੂਜਾ ਵਿਸ਼ਵ ਯੁੱਧ ਹੋਵੇ, ਜਾਂ ਹੋਰ ਸਾਰੀਆਂ ਜੰਗਾਂ ਹੋਣ, ਤਾਂ ਉਹਦੇ ਵਿੱਚ ਅਸੀਂ ਦੇਖੀਏ ਵੀ ਜਿਹੜੇ ਮੁਲਕ ਇੱਕ ਦੂਜੇ ਨੂੰ ਟੈਰਰਿਸਟ ਗਰਦਾਨਦੇ ਆ ਜੀ, ਉਹ ਮੁਲਕ ਜਿਹੜੇ ਆ ਉਹ ਜਾਂ ਉਹ ਸਟੇਟਸ ਜਿਹੜੀਆਂ ਨੇ ਉਹਨਾਂ ਟੈਰਰਿਸਟਾਂ ਤੋਂ ਵੱਧ ਗਿਣਤੀ ਦੇ ਵਿੱਚ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਜੰਗਾਂ ਦੇ ਵਿੱਚ ਕਤਲ ਕਰ ਚੁੱਕੀਆਂ ਨੇ ਜਾਂ ਕਤਲ ਕਰ ਰਹੀਆਂ ਨੇ। ਤਾਂ ਪਰ ਅਲਟੀਮੇਟਲੀ ਜਿਹੜੀ ਫਿਰ ਫੈਸਲਾ ਹੋਣਾ ਹੁੰਦਾ ਆ ਉਹ ਸਾਰੀਆਂ ਵੋਟਾਂ ਤੋਂ ਬਾਅਦ ਉਹ ਟੇਬਲ ਤੇ ਹੋਣਾ। ਤੇ ਉਹ ਟੇਬਲ ਦੇ ਲਈ ਹੁਣ ਇਹੀ ਆ ਕਿ ਮਤਲਬ ਜਿਹੜੀ ਜੰਗ ਲੜੀ ਜਾ ਰਹੀ ਆ ਉਹਦੇ ਵਿੱਚ ਕਿਹਦਾ ਪਲੜਾ ਭਾਰੀ ਹੁੰਦਾ ਆ। ਕਿ ਜਿਵੇਂ ਅੱਜ ਕੁਛ ਇਹ ਵੀ ਵਿਚਾਰ ਸਾਹਮਣੇ ਆ ਰਹੇ ਆ ਕਿ ਸ਼ਾਇਦ ਜਿਹੜਾ ਇਜ਼ਰਾਈਲ ਆ ਉਹ ਆਪਣਾ ਸਾਰਾ ਕੁਝ ਜੋ ਕਰ ਸਕਦਾ ਸੀ ਗਾਜ਼ਾ ਦੇ ਵਿੱਚ ਜੀ ਉਹ ਕਰ ਚੁੱਕਿਆ ਹੈ। ਇਜ਼ਰਾਈਲ ਆਪਣਾ ਸਾਰਾ ਜ਼ੋਰ ਲਾ ਚੁੱਕਿਆ ਹੈ, ਪਰ ਉਹ ਸਾਰਾ ਜ਼ੋਰ ਲਾਉਣ ਦੇ ਬਾਵਜੂਦ ਵੀ ਜਿਹੜੀ ਸਭ ਤੋਂ ਵੱਡੀ ਗੱਲ ਆ ਕਿ ਪੈਲਸਤੀਨੀਅਨ ਜਿਹੜੀ ਪੋਪੂਲੇਸ਼ਨ ਆ, ਜਿਹੜੀ ਉਹਦੀ ਡਿਟਰਮੀਨੇਸ਼ਨ ਆ ਜੀ ਆਪਣੀ ਲੈਂਡ ਦੀ, ਆਪਣੀ ਕੰਟਰੀ ਦੀ, ਆਪਣੀ ਫਰੀडम ਦੀ, ਉਹਨੂੰ ਨਹੀਂ ਤੋੜ ਸਕਿਆ। ਬਿਲਕੁਲ। ਤੇ ਉਹ ਮਤਲਬ ਜਿਹਦੇ ਕਰਕੇ ਵੀ ਹੁਣ ਇਜ਼ਰਾਈਲ ਹੋਰ ਕੀ ਕਰ ਸਕਦਾ, ਮਤਲਬ ਤੁਸੀਂ ਜਾਂ ਤਾਂ ਸਾਰੀ ਪੈਲਸਤੀਨੀਅਨ ਪੋਪੂਲੇਸ਼ਨ ਨੂੰ ਹੀ ਖਤਮ ਕਰ ਸਕਦੇ ਹੋ ਜੀ, ਤੇ ਜਾਂ ਫਿਰ ਤੁਸੀਂ ਜੇ ਅਸੈਸੀਨੇਸ਼ਨਸ ਦੀ ਵੀ ਗੱਲ ਆ, ਤੁਸੀਂ 2 ਉਹਨਾਂ ਦੇ ਆ ਹੁਣ ਜੇ ਲੀਡਰ ਮਾਰੇ ਆ, ਤੁਸੀਂ ਹੋਰ 2 ਮਾਰ ਸਕਦੇ ਹੋ, 3 ਮਾਰ ਸਕਦੇ ਹੋ, ਪਰ ਅਲਟੀਮੇਟਲੀ ਕਿਤੇ ਨਾ ਕਿਤੇ ਜਾ ਕੇ ਜਿਹੜੀ ਲੋਕਾਂ ਦੇ ਅੰਦਰ ਉਹ ਡਿਟਰਮੀਨੇਸ਼ਨ ਆ ਉਹ ਵੈਲ ਆ। ਤਾਂ ਐਨਾਲਿਸਟ ਕਹਿ ਰਹੇ ਆ ਵੀ ਅਲਟੀਮੇਟਲੀ ਵਿਕਟਰੀ ਉਹਦੀ ਹੋਣੀ ਆ ਕਿ ਜਿੰਨੀ ਡਿਟਰਮੀਨੇਸ਼ਨ ਪੈਲਸਤੀਨੀਅਨਸ ਨੇ ਇਹ ਸਾਰੀ ਵਾਰ ਦੇ ਵਿੱਚ ਆਪਣੇ ਹੋਮਲੈਂਡ ਲਈ, ਆਪਣੀ ਫਰੀडम ਲਈ ਦਿਖਾਈ ਆ, ਇੰਨਾ ਸਾਰਾ ਕੁਝ ਝੱਲਣ ਤੋਂ ਬਾਅਦ ਵੀ। ਤਾਂ ਉਹ ਹੁਣ ਜਿਹੜੀ ਟੇਬਲ ਟਾਕ ਆ ਉਹਦੇ ਤੇ ਕਦੋਂ ਉਸ ਥਾਂ ਤੇ ਗੱਲ ਪਹੁੰਚਦੀ ਆ, ਕਿਉਂਕਿ ਅਮਰਵੀਰ ਸਿੰਘ ਜੀ ਭਾਵੇਂ US ਹੋਵੇ, ਭਾਵੇਂ ਯੂਰੋਪੀਅਨ ਯੂਨੀਅਨ ਹੋਵੇ, ਭਾਵੇਂ ਯੂਰਪ ਦੇ ਕਿੰਨੇ ਸਟੇਟਸ ਨੇ ਉਹ ਹੋਣ, ਮਤਲਬ ਦੁਨੀਆ ਦੇ ਬਹੁਤਾਤ ਮੁਲਕ ਜਿਹੜੇ ਆ ਇਸ ਗੱਲ ਦੇ ਉੱਤੇ ਆ ਚੁੱਕੇ ਆ ਵੀ ਇਹ ਜਿਹੜਾ ਸਾਰੀ ਇਹ ਜੰਗ ਆ ਜਾਂ ਜਿਹੜਾ ਸਾਰਾ ਕਨਫਲਿਕਟ ਆ ਉਹਦਾ ਜਿਹੜਾ ਸੋਲਿਊਸ਼ਨ ਆ ਉਹ 2 ਸਟੇਟ ਸੋਲਿਊਸ਼ਨ ਆ ਜੀ। ਤੇ ਉਹ 2 ਸਟੇਟ ਸੋਲਿਊਸ਼ਨ ਦੇ ਵਿੱਚ ਗੱਲ ਇੱਥੇ ਆ ਕਿ ਨੇਤਨਯਾਹੂ ਅੱਜ ਤੱਕ ਜਾਂ ਇਜ਼ਰਾਈਲ ਦੀ ਸਟੇਟ ਪੈਲਸਤੀਨ ਦੀ ਜਿਹੜੀ ਹੋਂਦ ਆ ਉਹਨੂੰ ਮੰਨਣ ਲਈ ਤਿਆਰ ਨਹੀਂ ਹੈ। ਤੇ ਉਹ ਹੁਣ ਕਦੋਂ ਮਤਲਬ ਉਹਨੂੰ ਹੁਣ ਉਹੀ ਗੱਲ ਆ ਵੀ ਉਹਨਾਂ ਨੇ ਬੰਬ ਸੁੱਟ ਲਿਆ, ਇੰਨੀ ਪੋਪੂਲੇਸ਼ਨ ਖਤਮ ਕਰਤੀ ਉਹਨਾਂ ਦੀ, ਪਰ ਤਾਂ ਵੀ ਉਹ ਗੱਲ ਡਿਟਰਮੀਨੇਸ਼ਨ ਤੇ ਖੜੀ ਆ। ਤੇ ਮੇਰਾ ਇਹ ਮੰਨਣਾ ਆ ਕਿ ਉਹ ਡਿਟਰਮੀਨੇਸ਼ਨ ਉਹਨਾਂ ਦੀ ਇਹ ਸਾਰੇ ਕੁਝ ਦੇ ਬਾਵਜੂਦ, ਭਾਵੇਂ ਉਹਨਾਂ ਦੇ ਹਜ਼ਾਰਾਂ ਲੋਕ ਕਤਲ ਹੋਏ ਆ, ਪਰ ਉਹਨਾਂ ਦੀ ਡਿਟਰਮੀਨੇਸ਼ਨ ਜਿਹੜੀ ਆ ਉਹ ਜਿਉਂਦੀ ਆ ਤੇ ਜਿੱਤ ਰਹੀ ਆ ਜੀ। ਬਿਲਕੁਲ, ਇਹ ਇੱਕ ਦੁਨੀਆ ਤੇ ਇਹ ਮਿਸਾਲੀ ਜਿਹੜੀ ਹੈਗੀ ਆ ਉਹ ਗੱਲ ਬਣੀ ਹੈ ਕਿ ਜਿਹੜੀ ਫਲਸਤੀਨੀਆਂ ਦੀ ਡਿਟਰਮੀਨੇਸ਼ਨ ਹੈ ਉਹ ਜਿਉਂਦੀ ਤਿਉਂ ਹੈਗੀ ਹੈ, ਰੈਦਰ ਉਹ ਹੋਰ ਇੱਕ ਸਟੈਪ ਅੱਗੇ ਗਈ ਹੈ। ਸੋ ਅੱਜ ਦਾ ਜਿਹੜਾ ਪਹਿਲੇ ਟੌਪਿਕ ਦਾ ਅਸੀਂ ਇੱਥੇ ਹੀ ਸਾਡੇ ਦਰਸ਼ਕਾਂ ਕੋਲੋਂ ਇਜਾਜ਼ਤ ਚਾਹਾਂਗੇ। ਸਾਡੇ ਨਾਲ ਤੁਸੀਂ ਵਿਊਅਰਸ ਇਸੇ ਤਰ੍ਹਾਂ ਬਣੇ ਰਹਿਣਾ ਤੇ ਅਗਲੇ ਸੈਗਮੈਂਟ ਦੇ ਵਿੱਚ ਨੈਕਸਟ ਟੌਪਿਕ ਤੇ ਅਸੀਂ ਵਿਚਾਰ ਚਰਚਾ ਕਰਾਂਗੇ।